ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 10 ਮਾਰਚ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 101। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਇਹ ਤਾਂ ਤੁਹਾਨੂੰ ਹੁਣ ਤੱਕ ਪਤਾ ਲੱਗ ਹੀ ਗਿਆ ਵੀ ਜੰਗ ਵੱਧਦੀ ਜਾ ਰਹੀ ਹੈ, ਫੈਲਦੀ ਜਾ ਰਹੀ ਹੈ, ਲੇਕਿਨ ਉਹਦੇ ਨਾਲ ਤੁਸੀਂ ਵੇਖਿਆ ਵੀ ਪਾਕਿਸਤਾਨ ਨੂੰ ਅਨੋਖੀ ਮੁਸੀਬਤ ਪਾਤੀ ਹੈ। ਪਾਕਿਸਤਾਨ ਜੰਗ ਦੇ ਵਿੱਚ ਹੈ ਨਹੀਂ ਕਿਸੇ ਪਾਸਿਓਂ ਵੀ। ਪਹਿਲਾਂ 36 ਬੰਦੇ ਆਪਣੇ ਜਿਹੜੇ ਉਹ ਸ਼ਹੀਦ ਕਰ ਦਿੱਤੇ। ਯਾਦ ਕਰੋ ਜਿਸ ਵੇਲੇ ਸੈਯਦ ਅਲੀ ਖਾਮੇਨਾਈ ਸ਼ਹੀਦ ਹੋਏ, ਉਸ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਪ੍ਰੋਟੈਸਟ ਹੋਏ। ਉਹ ਕਰਾਚੀ ਦੇ ਵਿੱਚ ਬੰਦੇ ਮਰੇ, ਸਕਰਦੂ ਔਰ ਜੀਬੀ ਦੇ ਵਿੱਚ ਬੰਦੇ ਮਰੇ, ਇਸਲਾਮਾਬਾਦ 'ਚ ਵੀ 1 ਜਾਂ 2 ਸ਼ਹਾਦਤਾਂ ਹੋਈਆਂ। ਟੋਟਲ ਅਹਿਲੇ ਤਸ਼ੀ ਜਿਹੜੇ ਉਲਮਾ ਨੇ ਉਹਨਾਂ ਦੇ ਮੁਤਾਬਕ 36 ਬੰਦੇ ਪਾਕਿਸਤਾਨ ਦੇ ਵਿੱਚ ਜਿਹੜੇ ਨੇ ਉਹ ਸ਼ਹੀਦ ਹੋਏ। ਉਸ ਵੇਲੇ ਜਿਸ ਵੇਲੇ ਪਾਕਿਸਤਾਨ 'ਚ 36 ਬੰਦੇ ਸ਼ਹੀਦ ਹੋਏ ਤੇ ਉਸ ਵੇਲੇ ਈਰਾਨ 'ਚ ਉਸ ਵੇਲੇ ਹੁਣ ਤੇ ਕੋਈ 1500 2000 ਬੰਦਾ ਸ਼ਹੀਦ ਹੋ ਗਿਆ ਈਰਾਨ 'ਚ। ਉਸ ਵੇਲੇ ਤੱਕ ਈਰਾਨ ਦੇ ਵਿੱਚ ਨੰਬਰ ਸੀ 192। ਈਰਾਨ 'ਚ ਸ਼ਹਾਦਤਾਂ ਹੋਈਆਂ ਸਨ 192 ਤੇ ਸਾਡੇ ਮੁਲਕ 'ਚ ਹੋ ਗਈਆਂ ਸਨ 36। ਤੇ ਉਸ ਵੇਲੇ ਮੇਰਾ ਖਿਆਲ ਹੈ ਕਿ ਇਸਰਾਈਲ ਦੇ ਵਿੱਚ ਕੋਈ 8 ਬੰਦੇ ਸਨ ਤੇ ਜਿਹੜੇ ਹਲਾਕ ਹੋਏ ਸਨ ਤੇ ਜਿਹੜੇ ਅਮਰੀਕਾ ਦੇ ਸਨ ਉਹ ਕੋਈ ਤਕਰੀਬਨ ਮੇਰਾ ਖਿਆਲ ਹੈ 3 ਸਨ ਜਾਂ 4 ਸਨ। ਮੇਰਾ ਖਿਆਲ 3 ਸਨ ਉਸ ਵੇਲੇ ਤੱਕ, 2 ਜਾਂ 3 ਉਹ ਕਹਿ ਰਹੇ ਸਨ, ਲੇਕਿਨ ਬਾਅਦ ਦੇ ਵਿੱਚ ਫਿਰ ਨੰਬਰ ਵਧਿਆ। 2 ਜਾਂ 3 ਉਸ ਵੇਲੇ ਤੱਕ ਨੰਬਰ ਸੀ। ਸਾਡੇ 36 ਸਨ। ਅਸੀਂ ਕੌਨਫਲਿਕਟ 'ਚ ਕਿਸੇ ਪਾਸਿਓਂ ਵੀ ਨਹੀਂ ਸੀ ਤੇ ਅਸੀਂ ਦੂਜੇ ਨੰਬਰ ਤੇ ਆਪਣੇ ਬੰਦੇ ਜਿਹੜੇ ਆਪੇ ਸ਼ਹੀਦ ਕਰ ਛੱਡੇ ਸੀ। ਅੱਛਾ, ਇਹ ਤੇ ਹੋ ਗਿਆ। ਹੁਣ ਉਹੀ ਕੰਮ ਸਾਡੇ ਨਾਲ ਹੋਇਆ। ਤੇਲ ਮਹਿੰਗਾ ਹੋਇਆ, ਫਿਰ ਸਸਤਾ ਹੋ ਗਿਆ ਰਾਤੋਂ ਰਾਤ ਹੀ। ਇੱਕ ਦਿਨ ਲਈ ਤੇਲ ਮਹਿੰਗਾ ਹੋਇਆ ਔਰ ਸ਼ਾਮੀ ਸਦਰ ਟਰੰਪ ਨੇ ਬਿਆਨ ਦਿੱਤਾ ਕਿ ਜੰਗ ਛੇਤੀ ਮੁੱਕ ਜਾਏਗੀ ਤੇ ਤੇਲ ਜਿਹੜਾ 100 ਤੇ $19 ਫੀ ਬੈਰਲ ਤੇ ਗਿਆ ਸੀ ਉਹ ਵਾਪਸ $81 ਤੇ ਆ ਗਿਆ। ਲੇਕਿਨ ਜਿਹੜੇ ਅਰਦਲੀ ਸਾਹਿਬ ਨੇ ਉਹਨਾਂ ਨੇ 55 ਰੁਪਏ ਦਾ ਟੀਕਾ ਪੁੜੇ ਤੇ ਰੱਖ ਕੇ ਲਾਤਾ ਪੂਰੀ ਕੌਮ ਨੂੰ। ਤੇ ਨਾਲ ਉਹਨਾਂ ਨੇ ਐਵੇਂ ਨਹੀਂ ਲੋਕੀ ਆਂਦੇ ਵੀ ਇਹੋ ਜਿਹਾ ਮਸਖਰਾ ਦੁਬਾਰਾ ਲੱਭਣਾ ਨਹੀਂ ਪਾਕਿਸਤਾਨ ਨੂੰ। ਉਹਨਾਂ ਨੇ ਆਖਿਆ ਕਿ ਇਹ ਜ਼ਰਾ ਸੁਣਨਾ ਆਂਦੇ ਨੇ ਵੀ ਮੇਰਾ ਦਿਲ ਨਹੀਂ ਸੀ ਕਰ ਰਿਹਾ। हुकूमत को हालिया दिनों में तेल की कीमतों में जो इजाफा करना पड़ा वो बिलाशुबा एक इंतहाई मुश्किल और दिल पर पत्थर रखकर किया जाने वाला फैसला था, जिसकी मंजूरी देते हुए मेरे दिल और दिमाग एक कशमकश से गुजरे। दिमाग कहता था कीमत बढ़ाने के अलावा कोई रास्ता नहीं, मगर दिल कहता था कहीं गरीब न पिस जाए। मुझे पेट्रोल और डीजल की कीमतों में मौजूदा इजाफे से कहीं ज्यादा इजाफा करने की तजवीज दी गई। इस शदीद मुश्किल में से हमने कोशिश करके दरमियानी रास्ता निकाला। मेरे बुजुर्गों, भाई और बहनों, अगले आने वाले चंद दिनों में तेल की कीमतें फिर बढ़ेंगी और उनमें इजाफा नागुजीर होगा। मैं दिल ते सीने ते पता नहीं कित्थे कित्थे पत्थर रख के मैं ऐलान किया है ਤੇ ਮੈਂ ਚਾਹੁੰਦਾ ਨਹੀਂ ਸੀ ਲੋਕਾਂ ਨੂੰ ਕਿ ਮੈਂ ਪੀਸ ਦਿਆਂ, ਫਿਰ ਮੈਂ ਪੀਸ ਛੱਡਿਆ। ਇਹ ਵੀ ਇੱਕ ਤੇ ਪੜ੍ਹੇ ਲਿਖੇ ਨਹੀਂ, ਉਤੋਂ ਕੋਸ਼ਿਸ਼ ਨਹੀਂ ਕਰਦੇ। ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਜਦੋਂ ਭੈੜਾ ਐਲਾਨ ਕਰੀਦਾ ਨਾ, ਇਹਨਾਂ ਨੂੰ ਬਸ ਇਹ ਕਿਉਂਕਿ ਇਮਰਾਨ ਖਾਨ ਨੂੰ ਦੇਖਦੇ ਨੇ ਬੋਲਦਿਆਂ ਹੋਇਆਂ, ਗੱਲ ਕਰਦਿਆਂ ਕੈਮਰੇ ਦੇ ਵਿੱਚ, ਜਿਹੜਾ ਉਹਨਾਂ ਦਾ ਕੌਨਫੀਡੈਂਸ ਹੈ, ਜਿਸ ਤਰੀਕੇ ਨਾਲ ਇੰਗੇਜ ਕਰਦੇ ਨੇ, ਤੇ ਇਹ ਹੁਣ ਸਾਰੇ ਟੱਬਰ ਨੂੰ ਇਹ ਸਮਝ ਨਹੀਂ ਆਉਂਦੀ ਵੀ ਇਹ ਇਮਰਾਨ ਖਾਨ ਤੇ ਨਹੀਂ ਬਣ ਸਕਦੇ। ਮੈਨੂੰ ਹੁਣ ਇੱਕ ਗੱਲ ਦੱਸੋ ਨਾ ਵੀ ਖੋਤੇ ਤੇ, ਮੈਂ ਕਿਸੇ ਨੂੰ ਖੋਤਾ ਨਹੀਂ ਆਖ ਰਿਹਾ, ਲੇਕਿਨ ਸਿਰਫ ਇੱਕ ਮਿਸਾਲ ਵਾਸਤੇ ਕਹਿ ਰਿਹਾ ਵੀ ਖੋਤੇ ਦੇ ਉੱਤੇ ਚੂਨੇ ਨਾਲ ਜਾਂ ਕਿਸੇ ਕਾਲੇ ਰੰਗ ਨਾਲ ਲਕੀਰਾਂ ਪਾ ਦਿਓ ਤੇ ਉਹਨੇ ਜ਼ੈਬਰਾ ਤੇ ਨਹੀਂ ਬਣ ਜਾਣਾ ਨਾ, ਓਡਾ ਤੇਜ਼ ਤੇ ਨਹੀਂ ਉਹਨੇ ਭੱਜ ਲੈਣਾ। ਇਸੇ ਤਰੀਕੇ ਨਾਲ ਹੋਰ ਵੀ ਮੇਰਾ ਮਤਲਬ ਕਈ ਮਿਸਾਲਾਂ ਨੇ ਕਿ ਤੁਸੀਂ ਮੇਰਾ ਮਤਲਬ ਕਿਸੇ ਗਿੱਦੜ ਦੇ ਉੱਤੇ ਸ਼ੇਰ ਦੀ ਖੱਲ ਪਾ ਦਿਓ ਤਾਂ ਉਹਨੇ ਸ਼ੇਰ ਨਹੀਂ ਬਣ ਜਾਣਾ। ਔਰ ਹੋਰ ਵੀ ਮਤਲਬ ਬੜੀਆਂ ਸਾਰੀਆਂ ਤੁਸੀਂ ਗੱਲਾਂ ਜਿਹੜੀਆਂ ਨੇ ਉਹ ਅਗਰ ਫੋਰ ਐਗਜ਼ਾਮਪਲ ਕਿਸੇ ਬੜੀ ਤਗੜੀ ਗੱਡੀ ਦੇ ਵਿੱਚ ਇੰਜਣ ਜਾਲੀ ਅੰਦਰ ਰੱਖ ਦਿਓ ਤਾਂ ਉਹ ਨਹੀਂ ਭੱਜਿਆ ਜਾਣਾ। ਇਹਨਾਂ ਨੂੰ ਹੁਣ ਸਮਝ ਨਹੀਂ ਆਉਂਦੀ। ਇਹ ਇਮਰਾਨ ਖਾਨ ਬਣਨ ਦੇ ਚੱਕਰ ਦੇ ਵਿੱਚ ਐਸੀਆਂ ਹਮਾਕਤਾਂ ਕਰਦੇ ਨੇ ਕਿ ਉਸ ਤੋਂ ਬਾਅਦ ਇਹ ਫੜੇ ਜਾਂਦੇ ਨੇ। ਹੁਣ ਕੱਲ੍ਹ ਜਿਸ ਵੇਲੇ ਐਲਾਨ ਕੀਤਾ ਤੇ ਉਦੋਂ ਦੱਸਣਾ ਇਹ ਸੀ ਵੀ ਤੇਲ ਦੀ ਕੀਮਤ ਹੋਰ ਵਧੇਗੀ। ਹੁਣ ਜਦੋਂ ਤੁਸੀਂ ਭੈੜੀ ਖਬਰ ਦਿੰਦੇ ਹੋ ਕਿਸੇ ਨੂੰ, ਜ਼ਾਹਿਰ ਇੱਕ ਪ੍ਰਾਈਮ ਮਿਨਿਸਟਰ ਭਾਵੇਂ ਫਾਰਮ 47 ਦਾ ਅਰਦਲੀ ਹੈ, ਝੂਠਾ ਹੀ ਹੈ ਭਾਵੇਂ, ਲੇਕਿਨ ਆਪਣੇ ਆਪ ਨੂੰ ਤਾਂ ਸਮਝ ਰਿਹਾ ਨਾ ਪ੍ਰਾਈਮ ਮਿਨਿਸਟਰ, ਕੈਮਰੇ ਦੇ ਸਾਹਮਣੇ ਬੈਠਾ। ਉਹਨੇ ਅਗਰ ਆਵਾਮ ਨੂੰ ਇਹ ਦੱਸਣਾ ਹੈ ਕਿ ਬਈ ਤੇਲ ਦੀ ਕੀਮਤ ਮੈਨੂੰ ਹੋਰ ਵਧਾਉਣੀ ਪੈਣੀ ਹੈ, ਇਹ ਆਵਾਜ਼ ਦੇ ਵਿੱਚ ਥੋੜ੍ਹਾ ਦੁੱਖ ਹੋਏਗਾ, ਪਰੇਸ਼ਾਨੀ ਹੋਏਗੀ ਥੋੜ੍ਹੀ ਜਿਹੀ। ਤੁਸੀਂ ਇਹ ਕਹਿ ਲਓ ਕਿ ਇੱਕ ਉਹਨੂੰ ਇਹ ਵੀ ਅਹਿਸਾਸ ਹੋਏਗਾ ਕਿ ਯਾਰ ਕਾਸ਼ ਮੈਨੂੰ ਇਹ ਨਾ ਗੱਲ ਕਹਿਣੀ ਪਵੇ। ਉਹ ਜਿਹਨੂੰ ਪੰਜਾਬੀ ਜਕੋ ਤੱਕੀ ਕਹਿੰਦੇ ਨੇ ਕਿ ਜਕੋ ਤੱਕੀ ਉਹਨੂੰ ਇਹ ਗੱਲ ਕਰਨੀ ਪਏਗੀ। ਅਤੇ ਇਹ ਜਿਹੜਾ ਨਮੂਨਾ ਹੈ ਇਹ ਇਸ ਤਰ੍ਹਾਂ ਗੱਲ ਕਰਦਾ ਵੀ ਜਿਵੇਂ ਐਲਾਨ ਕਰ ਰਿਹਾ ਵੀ ਤੁਹਾਨੂੰ ਮੈਂ ਜਿਹੜਾ ਨਾ ਹੁਣ ਲੱਖ ਰੁਪਈਆ ਜਿਹੜਾ ਨਾ ਇਨਾਮ ਦੇਣ ਲੱਗਾ ਇਸ ਸਾਲ। ਜਿਸ ਤਰ੍ਹਾਂ ਕੋਈ ਅੱਛੀ ਖਬਰ ਕਰਨ ਵਾਸਤੇ ਆਪਣੀ ਆਵਾਜ਼ ਦੀ ਪਿੱਚ ਨੂੰ ਚੁੱਕ ਨਹੀਂ ਦੇਈਦਾ,
ਔਰ ਅੱਖਾਂ ਹੱਥਾਂ ਦੇ ਇਸ਼ਾਰੇ ਵੀ ਇਹੋ ਜਿਹੇ ਕਰੀਦੇ ਨੇ ਕਿ ਬਸ ਜਨਾਬ ਅਸੀਂ ਫੱਟੇ ਚੁੱਕ ਦੇਣੇ ਨੇ। ਉਹਨਾਂ ਦੇ ਐਲਾਨ ਵੇਖੋ ਜਿਹੜਾ ਹੋਣ ਡਿਆ, ਅਤੇ ਉਹ ਜਿਹੜੀਆਂ ਕਰਤੂਤਾਂ ਨੇ ਸਰਕਾਰ ਦੀਆਂ ਉਹ ਵੇਖੋ, ਜਿਹੜੀ ਬਾਡੀ ਲੈਂਗੁਏਜ ਹੈ ਉਹ ਵੇਖੋ। ਉਹ ਇੰਜ ਹੱਥ ਕਰਕੇ ਨਾ ਐਲਾਨ ਕਿਸ ਤਰ੍ਹਾਂ ਕਰਦੇ ਨੇ, आने वाले दिनों में तेल की कीमतों में मज़ीद इजाफा हो जाएगा। वो भाई ये उंगल की चिड़ी उड़ा रहे हो, कहाँ उड़ा रहे हो? ये थोड़ा अफसुर्दगी नाले खबर दिओ सरकार, ये भैड़ी खबर है, ये चंगी नहीं है। और ये अलग गल है भी वो बेशर्मा दे कहिंदे ने भी पिछवाड़े रुख उग्या, उन्हें कहा चल 4 यार छावें बहणगे। हालांकि जिस प्रिटैक्स के नाल तुसी ये तेल वधाया है और नाल अपना टैक्स भी वधाया 20 रुपये, 55 रुपये का टीका लाया। और तुहानू मैं दसां भी पिछली रात नवीं समरी अपड़ गई प्राइम मिनिस्टर हाउस कि 73 रुपये 73 रुपीज़ तेल होर वधा दिओ। करो खां गल्लां। मैं क्या करो खां गल्लां। इन्हां नूं ते आवाम ਜਿਹੜੇ ਇਲੈਕਸ਼ਨ ਦੇ ਵਿੱਚ ਬੈਲਟ ਪੇਪਰ ਦੇ ਉੱਤੇ, ਵੈਸੇ ਨਹੀਂ ਮੈਂ ਆਂਦਾ, ਬੈਲਟ ਪੇਪਰ ਦੇ ਉੱਤੇ ਜਿਵੇਂ ਪਿਛਲੀ ਵਾਰੀ ਛਿੱਤਰ ਮਾਰੇ ਨੇ ਆਵਾਮ ਨੇ ਇਹਨਾਂ ਨੂੰ, ਇਸੇ ਤਰੀਕੇ ਨਾਲ ਇਸ ਵਾਰੀ ਵੀ ਆਵਾਮ ਮਾਰੇਗੀ। ਤੇ ਫਿਰ ਸ਼ਾਇਦ ਫਿਰ ਵੀ ਇਹਨਾਂ ਨੂੰ ਸਮਝ ਕੋਈ ਨਹੀਂ ਆਉਣੀ, ਬੇਸ਼ਰਮ ਨੇ ਬਿਲਕੁਲ ਹੀ। ਬਜਾਏ ਇਸ ਦੀ ਕਿ ਪੂਰੀ ਦੁਨੀਆ 'ਚ ਤੇਲ ਸਸਤਾ ਹੋ ਗਿਆ, ਸਮਰੀ ਲਈ ਫਿਰਨ ਡਏ ਨੇ ਵੀ 73 ਰੁਪਏ ਹੋਰ ਮਹਿੰਗੀ ਕਰਨੀ ਹੈ। ਹੁਣ ਇਹਦਾ ਇੱਕ ਹੀ ਤਰੀਕਾ ਹੈ ਵੀ ਜੇ ਦੱਬ ਕੇ ਆਵਾਜ਼ ਚੁੱਕੋਗੇ ਨਾ, ਪੁਰਅਮਨ ਰਹਿੰਦੇ ਹੋਇਆਂ ਕੋਈ ਹੜਤਾਲ ਕਰੋਗੇ, ਸਟ੍ਰਾਈਕ ਕਰੋਗੇ ਜਾਂ ਆਪਣਾ ਸੋਸ਼ਲ ਮੀਡੀਆ ਤੇ ਹੀ ਆਵਾਜ਼ ਚੁੱਕੋਗੇ, ਤੇ ਫਿਰ ਸ਼ਾਇਦ ਬੰਦੇ ਦੇ ਪੁੱਤਰ ਮਰਨ, ਵਰਨਾ ਇਹਨਾਂ ਤੇਲ ਹੋਰ ਮਹਿੰਗਾ ਕਰ ਦੇਣਾ। ਹਾਲਾਂਕਿ ਦੁਨੀਆ ਪੂਰੀ 'ਚ 119 ਡਾਲਰ ਤੋਂ ਤੇਲ ਵਾਪਸ 21 ਡਾਲਰ ਤੇ 81 ਡਾਲਰ ਤੇ ਆ ਗਿਆ ਹੈ। ਬਹਰ ਉਹ ਜਿਹੜੇ ਲੌਂਡੇ ਲਪਾੜੇ ਤੇ ਦੂਜੇ ਸਾਰੇ ਤੇਲ ਦੇ ਉੱਤੇ ਘੁੰਗਰੂ ਤੋੜ ਦਿੰਦੇ ਸਨ ਨੱਚ ਕੇ, ਉਹ ਵੀ ਕਿਤੇ ਨਜ਼ਰ ਨਹੀਂ ਆਏ। ਉਹਨਾਂ ਨੂੰ ਵੀ ਪਤਾ ਨਹੀਂ ਕਿਤੇ ਮੈਨੂੰ ਨਹੀਂ ਪਤਾ ਵੀ ਉਹਨਾਂ ਨੂੰ ਕਿਹੜਾ ਮਸਲਾ, ਕੋਈ ਧਰਨ ਪੈ ਗਈ ਉਹਨਾਂ ਨੂੰ, ਜਾਂ ਮੇਰਾ ਮਤਲਬ ਹੈ ਕਿ ਕਿਤੇ ਉਹਨਾਂ ਨੂੰ ਕੀ ਹੋਇਆ, ਮੈਨੂੰ ਨਹੀਂ ਪਤਾ ਇਸ ਗੱਲ ਦਾ। ਲੇਕਿਨ ਇਸ ਵੇਲੇ ਸਾਨੂੰ ਕਿਤੇ ਉਹ ਆਵਾਜ਼ ਚੁੱਕਦੇ ਨਜ਼ਰ ਨਹੀਂ ਆਉਂਦੇ, ਇਸ ਲਈ ਤੁਹਾਨੂੰ ਹੀ ਪੁਰਅਮਨ ਤਰੀਕੇ ਨਾਲ ਆਪਣੀ ਆਵਾਜ਼ ਚੁੱਕਣੀ ਪੈਣੀ ਹੈ। ਲੇਕਿਨ ਬਾਜੀ ਨੇ ਨਵਾਂ ਕੜਾਕਾ ਕੱਢ ਛੜਿਆ। ਉਹ ਸਰਦਾਰ, ਚਲੋ ਸਰਦਾਰ ਕੀ ਕਹਿਣਾ, ਜੱਟ ਕਹੋ ਜਿਹੜਾ ਮੇਰੀ ਕੌਮ ਹੈ, ਸਾਡਾ ਵੀ ਤਾਂ ਹਾਲ ਉਹੋ ਜਿਹਾ ਹੀ ਹੈ ਨਾ। ਤੇ ਐਵੇਂ ਕਿਸੇ ਦਾ ਨਾਂ ਲੈ ਕੇ ਲਤੀਫੇ ਸੁਣਾਉਣੇ, ਆਪਣਾ ਲੈ ਕੇ ਸੁਣਾਓ। ਉਹ ਜੱਟਾਂ ਦੇ ਆਂਦੇ ਨੇ 12 ਵੱਜ ਜਾਂਦੇ ਨੇ, ਇੱਕ ਤੁਸੀਂ ਮੁਹਾਵਰਾ ਸੁਣਿਆ ਹੋਣਾ। ਤੋ ਇੱਕ ਵਾਰੀ ਇੱਕ ਆਇਆ ਬੰਦਾ, ਉਹਨੇ ਜੱਟਾਂ ਦਾ ਪਿੰਡ ਸੀ ਪੂਰਾ, ਉਹਨਾਂ ਨੂੰ ਕਿਹਾ ਬਈ ਸੁਣਿਆ ਵੀ ਜੱਟਾਂ ਦੇ 12 ਵੱਜ ਜਾਂਦੇ ਨੇ, ਕਿਉਂ ਵੱਜ ਜਾਂਦੇ ਨੇ? ਉਹਨਾਂ ਕਿਹਾ ਸਾਡੇ ਤੇ ਨਹੀਂ ਵੱਜਦੇ। ਉਹਨਾਂ ਕਿਹਾ ਆਉਂਦੇ ਨੇ ਦੁਪਹਿਰ ਦੇ 12 ਵਜੇ ਜੱਟਾਂ ਦੇ 12 ਵੱਜ ਜਾਂਦੇ ਨੇ। ਉਹਨਾਂ ਕਿਹਾ ਨਹੀਂ ਸਾਨੂੰ ਕੁਛ ਵੀ ਨਹੀਂ ਹੁੰਦਾ ਦੁਪਹਿਰੇ, ਤੁਸੀਂ ਵੇਖ ਲਓ ਦੁਪਹਿਰ ਦੇ 12 ਵਜੇ ਅਸੀਂ ਸਾਰੇ ਠੀਕ ਹੁੰਦੇ ਹਾਂ। ਉਹਨਾਂ ਕਿਹਾ ਜੀ ਚਲੋ ਠੀਕ ਹੈ। ਉਹਨਾਂ ਕਿਹਾ ਆਓ ਬਾਹਰ ਇੱਕ ਮੈਦਾਨ 'ਚ ਆ ਜਾਓ। ਧੁੱਪ ਬੜੀ ਸੀ, ਗਰਮੀਆਂ ਦੇ ਦਿਨ ਸਨ, ਮੈਦਾਨ ਦੇ ਵਿੱਚ ਕੋਈ ਛਾਂ ਛੂੰ ਵੀ ਨਹੀਂ ਸੀ। ਉੱਥੇ ਉਹਨਾਂ ਸਾਰੇ ਬੰਦੇ ਬਾਹ ਲਏ ਪਿੰਡ ਦੇ ਜਿਹੜੇ ਸਨ, ਅਤੇ ਘੜੀ ਜਿਹੜੀ ਨਾ ਵੱਡਾ ਘੜਿਆਲ ਜਿਹੜਾ ਸੀ ਉਹ ਰੱਖ ਲਿਆ ਦਰਮਿਆਨ ਦੇ ਵਿੱਚ। ਉਹ ਸੂਈ ਹੁਣ ਚੱਲ ਰਹੀ, ਕਿਤੇ 11:30 ਵਜੇ ਜਾ ਕੇ ਪਾਏ, ਪਸੀਨੋ ਪਸੀਨੀ ਬੰਦੇ ਉੱਤੇ, ਸੂਰਜ ਬੜਾ ਤਗੜਾ ਸੀ, ਜੱਟ ਸਾਰੇ ਬੈਠੇ। ਅਤੇ ਉਹ ਜਿਸ ਵੇਲੇ 12 ਤੇ ਸੂਈ ਚੜ੍ਹੀ ਅਤੇ ਜੱਟਾਂ ਸਾਰਿਆਂ ਨੇ ਜਨਾਬ ਉੱਠ ਕੇ ਜਨਾਬ ਜਿਹੜੇ ਨਾ ਉਹ ਭੰਗੜੇ ਪਾ ਦਿੱਤੇ। ਅਤੇ ਉਹ ਭੰਗੜੇ ਪਾਏ ਅਤੇ ਉੱਥੋਂ ਇੱਕ ਬੰਦਾ ਸਾਈਕਲ 'ਤੇ ਗੁਜ਼ਰਨ ਡਿਆ ਸੀ, ਜਿਹੜਾ ਬੰਦਾ ਉੱਥੇ ਨਹੀਂ ਸੀ ਬੈਠਾ ਉਸ ਵੇਲੇ, ਉਹ ਪਰਿਓਂ ਆਉਣ ਡਿਆ ਸੀ। ਜਦੋਂ ਐਨ ਬਰਾਬਰ 'ਤੇ ਪਹੁੰਚਿਆ ਅਤੇ ਉਸ ਵੇਲੇ 12 ਵਜੇ ਤੇ ਇਹਨਾਂ ਨੇ ਉੱਠ ਕੇ ਭੰਗੜੇ ਪਾਤੇ। ਹੁਣ ਉਹਨੂੰ ਨਹੀਂ ਸੀ ਪਤਾ ਵੀ ਇੱਥੇ ਤਜਰਬਾ ਹੋ ਰਿਹਾ, ਕੀ ਹੋ ਰਿਹਾ, ਦੇਖਣਾ ਚਾਹ ਰਹੇ ਸਨ ਵੀ ਇਹਨਾਂ ਨੂੰ 12 ਵਜੇ ਕੁਛ ਹੁੰਦਾ ਹੈ ਕਿ ਨਹੀਂ। ਉਹਨੇ ਲੰਘਦਿਆਂ ਆਇਆ ਕਿਹਾ, ਉਹਨੇ ਕਿਹਾ ਜਾਓ ਜੱਟੋ ਤੁਹਾਡੇ ਫਿਰ ਦੁਪਹਿਰ ਦੇ 12 ਵੱਜ ਗਏ ਨੇ। ਅਤੇ ਉਹ ਜਿਹੜਾ ਬੰਦਾ ਜਿਹੜਾ ਐਕਸਪੈਰੀਮੈਂਟ ਕਰਨ ਆਇਆ ਸੀ, ਉਹਨੇ ਕਿਹਾ ਬਈ ਇਹ ਗੱਲ ਫਿਰ ਇਹਦਾ ਮਤਲਬ ਪ੍ਰੂਵ ਹੋ ਗਈ, ਲੋਕਾਂ ਨੂੰ ਵਾਕਈ ਪਤਾ ਇਸ ਤੋਂ ਇਹਨਾਂ ਦੇ 12 ਵੱਜਦੇ ਨੇ। ਪਤਾ ਨਹੀਂ ਹੁਣ ਤੁਹਾਨੂੰ ਇਹ ਗੱਲ ਸਮਝ ਆਈ ਹੈ ਕਿ ਨਹੀਂ, ਲੇਕਿਨ ਹੁਣ ਕਈ ਜੱਟਾਂ ਨੇ ਮੈਨੂੰ ਮਾੜਾ ਚੰਗਾ ਕਹਿਣਾ ਸ਼ੁਰੂ ਕਰ ਦੇਣਾ। ਚਲੋ ਇਹ ਬਿਹਤਰ ਹੈ ਵੀ ਮੈਂ ਆਪਣੇ 'ਤੇ ਲਤੀਫਾ ਸੁਣਾਇਆ, ਕਿਸੇ ਹੋਰ 'ਤੇ ਸੁਣਾਵਾਂਗਾ ਉਹ ਫਿਰ ਲਾਠੀ ਕੱਢ ਲੈਂਦੇ ਨੇ ਵੀ ਸਾਡਾ ਨਾਂ ਕਿਉਂ ਲਿਆ ਗਿੱਲ ਸਾਹਿਬ। ਲੇਕਿਨ ਚਲੋ ਅੱਗੇ ਚੱਲਨੇ। ਉਹ ਵੇਖੋ ਜੰਗ ਉੱਥੇ ਲੱਗੀ ਹੈ ਜੇ, ਸਾਡਾ ਨਾ ਕੋਈ ਲੈਣਾ ਨਾ ਦੇਣਾ। ਇੱਥੇ ਸਕੂਲ ਅਯਾਣਿਆਂ ਦੇ ਬੰਦ ਕਰ ਦਿੱਤੇ ਨੇ 10 ਮਾਰਚ ਤੋਂ 31 ਮਾਰਚ ਤੱਕ ਬਾਜੀ ਨੇ। ਆਪ ਬਾਜੀ ਪੜ੍ਹੀ ਨਹੀਂ, ਬਾਜੀ ਦਾ ਗਾਂ ਵੀ ਕੋਈ ਹੋਰ ਵੀ ਨਾ ਪੜ੍ਹੇ। ਹੁਣ ਮਾਵਾਂ ਜਿਹੜੀਆਂ ਨੇ ਉਹ ਵਿਚਾਰੀਆਂ ਨੇ ਕੋਈ ਘਰ ਦੇ ਕੰਮ ਕਰਨੇ ਹੁੰਦੇ ਨੇ, ਅਯਾਣਿਆਂ ਨੂੰ ਸਕੂਲੇ ਘੱਲ ਕੇ। ਜਿਹੜੀਆਂ ਮਾਵਾਂ ਵਰਕਿੰਗ ਵੂਮੈਨ ਨੇ ਉਹਨਾਂ ਨੇ ਆਪਣੇ ਦਫ਼ਤਰਾਂ 'ਚ ਜਾਣਾ ਹੁੰਦਾ, ਅਯਾਣਿਆਂ ਨੂੰ ਵਾਪਸ ਚੁੱਕਦੀਆਂ ਨੇ ਉਹ ਬਾਅਦ 'ਚ। ਇਹ ਬਾਜੀ ਨੂੰ ਤਾਂ ਤੁਹਾਨੂੰ ਪਤਾ ਕਿ ਬਾਜੀ ਨੇ ਤਾਂ ਅਯਾਣੇ ਵੀ ਆਪਣੇ ਆਪ ਨੂੰ, ਬਾਜੀ ਜਿਵੇਂ ਉਹ 2-4 ਵਾਰੀ ਜਿਹੜੀ ਐਕਟਿੰਗ ਕਰਦੀ ਉਹਦੇ 'ਚ ਅਸੀਂ ਵੇਖਿਆ ਨਾ, ਉਹ ਜਦੋਂ ਬੱਚਿਆਂ ਦੇ ਨਾਲ ਬਹਿ ਕੇ ਉਹਨਾਂ ਨੂੰ ਇੱਕ ਬੱਚੇ ਨੂੰ ਪਾਣੀ ਪਿਆ ਰਹੀ ਸੀ, ਉਹ ਬੱਚੇ ਨੂੰ ਬਾਜੀ ਉੱਥੋਂ ਲਾ ਦੇਣ ਲੱਗੀ ਸੀ। ਛੋਟਾ 2 ਸਾਲ ਦਾ ਬੱਚਾ ਸੀ, ਜਿੱਡੀ ਸਪੀਡ ਨਾਲ ਬਾਜੀ ਉਹਨੂੰ ਤਕਰੀਬਨ ਜਿੰਨਾ ਮੰਗਲਾ ਡੈਮ 'ਚ ਪਾਣੀ ਹੈ ਉਹਨਾਂ ਸਾਰਾ ਬੱਚੇ ਨੂੰ ਪਿਆ ਦੇਣ ਲੱਗੀ ਸੀ ਬਾਜੀ, ਬਗੈਰ ਸਾਹ ਦਵਾਏ ਤੋਂ। ਇਸੇ ਤਰੀਕੇ ਨਾਲ ਬਾਜੀ ਜਿਸ ਵੇਲੇ ਬੱਚੇ ਦੇ ਮੂੰਹ 'ਚ ਚਮਚਾ ਤੁੰਨ ਰਹੀ ਸੀ, ਅਤੇ ਉਹ ਮੈਨੂੰ ਸੀ ਕਿ ਤਾਲੂ 'ਚ ਨਾ ਮਾਰਦੇ ਅੰਦਰ ਜਿੱਡੇ ਜ਼ੋਰ ਨਾਲ। ਅਤੇ ਉੱਥੋਂ ਪਤਾ ਲੱਗਾ ਵੀ ਬਾਜੀ ਨੇ ਬੱਚੇ ਛੱਚੇ ਕੋਈ ਨਹੀਂ ਪਾਲੇ। ਉਹ ਜਾਂ ਤਾਂ ਬਾਜੀ ਦੀ ਜਿਹੜੀ ਵਾਲਦਾ ਨੇ, ਅੱਲਾ ਉਹਨਾਂ ਨੂੰ ਜੰਨਤ ਜਗ੍ਹਾ ਦੇਵੇ, ਉਹਨਾਂ ਨੇ ਹੀ ਕੰਮ ਕੀਤਾ ਸਾਰਾ, ਜਾਂ ਫਿਰ ਜਿਹੜੀਆਂ ਕੋਈ ਮੁਲਾਜ਼ਮਾਂ ਸਨ। ਇਹਦੀ ਬਾਜੀ ਨੇ ਆਪ ਤੇ ਅਯਾਣੇ ਪਾਲੇ ਨਹੀਂ, ਅਤੇ ਬਾਜੀ ਨੂੰ ਜਿਹੜੀਆਂ ਦੂਜੀਆਂ ਵਿਚਾਰੀਆਂ ਜ਼ਨਾਨੀਆਂ ਘਰਾਂ 'ਚ ਅਯਾਣੇ ਪਾਲਣ ਰਹੀਆਂ ਨੇ ਉਹਨਾਂ ਦਾ ਅਹਿਸਾਸ ਕੋਈ ਨਹੀਂ। ਸਕੂਲ ਜਿਹੜੇ ਬੰਦ ਕਰ ਛੱਡੇ, ਸਕੂਲਾਂ ਦੀ ਮੌਜ, ਸਕੂਲ ਜਿਹੜੇ ਪ੍ਰਾਈਵੇਟ ਨੇ ਉਹਨਾਂ ਦੀ ਤਾਂ ਬੱਲੇ ਬੱਲੇ ਮੌਜ, ਉਹਨਾਂ ਨੇ ਪੈਸੇ ਲੈਣੇ ਨੇ ਪੂਰੇ, ਫੀਸ ਲੈਣੀ ਪੂਰੀ, ਅਤੇ ਬੱਚੇ ਜਿਹੜੇ ਉਹ ਮਾਵਾਂ ਦੇ ਸਿਰ। ਮਾਵਾਂ ਪੈ ਗਈਆਂ ਮੁਸੀਬਤ 'ਚ। ਨਾ ਸਾਡਾ ਅਜੇ ਜੰਗ ਨਾਲ ਚਲੋ ਕੋਈ ਮਸਲਾ ਹੋਵੇ ਫਿਰ ਸਮਝ ਆਉਂਦੀ, ਤੇਲ ਉੱਤੇ ਗਿਆ, ਤੇਲ ਥੱਲੇ ਆ ਗਿਆ, ਇਹ ਬਾਜੀ ਨੇ ਐਲਾਨ ਕਰ ਛੱਡਿਆ 31 ਤਾਰੀਖ ਤੱਕ।
ਅੱਛਾ ਜੀ, ਅੱਗੇ ਚੱਲਨੇ। ਅੱਗੇ ਤੇ ਇੱਕ ਪਾਸੇ ਤੁਹਾਨੂੰ ਸਾਰਿਆਂ ਨੂੰ ਕਿਹਾ ਬਈ ਰਾਤ ਨੂੰ ਹੁਣ ਸ਼ਾਪਿੰਗ ਨਾ ਕਰੋ, ਬਾਜੀ ਨੇ ਕਿਹਾ ਰਾਤ ਨੂੰ ਸ਼ਾਪਿੰਗ ਨਾ ਕਰੋ, ਉਹਨਾਂ ਨੇ ਕਿਹਾ। ਹਾਲਾਂਕਿ ਆਪ ਬਾਜੀ 2-4 ਦਿਨ ਪਹਿਲਾਂ ਤਸਵੀਰਾਂ ਖਿਚਵਾਉਣ ਡਈ ਸੀ ਰਾਤ ਨੂੰ ਸ਼ਾਪਿੰਗ ਕਰਕੇ। ਤੇ ਨਾਲ ਬਾਜੀ ਨੇ ਹੋਰ ਵੀ ਬੜੇ ਅਹਿਕਾਮਾਤ ਕੀਤੇ ਨੇ ਕਿ ਜਨਾਬ ਤੇਲ ਅਸੀਂ ਘੱਟ ਫੂਕਣਾ ਤੇ ਹੈ। ਤੇ ਬਾਜੀ ਦਾ ਜਹਾਜ਼ 7 ਤਾਰੀਖ ਨੂੰ ਬਾਜੀ ਨੇ ਐਲਾਨ ਕੀਤੇ ਨੇ, ਤੇ 8 ਤਾਰੀਖ ਨੂੰ ਬਾਜੀ ਦਾ ਜਹਾਜ਼ ਜਿਹੜਾ ਉਹ ਅੱਪੜ ਗਿਆ ਉੱਥੇ ਵਿਆਨਾ ਆਸਟਰੀਆ ਦੇ ਵਿੱਚ। ਅੱਧੇ ਲਾਹੌਰ ਦੀਆਂ ਗੱਡੀਆਂ ਨੇ ਜਿੰਨਾ ਤੇਲ ਪੀਣਾ ਉਹਨਾਂ ਬਾਜੀ ਦੇ ਜਹਾਜ਼ ਨੇ। ਉਹ ਤੁਹਾਨੂੰ ਮਜ਼ਾਕ ਲੱਗ ਰਿਹਾ ਹੋਏਗਾ, ਉਹ 1 ਘੰਟੇ 'ਚ 2100 ਲੀਟਰ ਤੇਲ ਪੀਂਦਾ ਉਹ, ਤੇ 7.5 ਘੰਟੇ ਉਹ ਉੱਡ ਕੇ ਗਿਆ। ਤੇ ਜੈਟ ਫਿਊਲ ਜਿਹੜਾ ਹੁੰਦਾ ਨਾ ਉਹ ਥੋੜਾ ਮਹਿੰਗਾ ਵੀ ਹੁੰਦਾ, ਥੋੜਾ ਨਹੀਂ ਕਾਫੀ ਮਹਿੰਗਾ ਹੁੰਦਾ। ਉਹ ਤੋਂ ਆਪ ਹਿਸਾਬ ਲਾ ਲਓ ਕਿ ਬਾਜੀ ਦੇ ਜਹਾਜ਼ ਨੇ ਕਿੰਨੇ ਕੁ ਲੱਖਾਂ ਰੁਪਈਆਂ ਦਾ ਤੇਲ ਜਿਹੜਾ ਉਹ ਸਾੜ ਛੜਿਆ ਉੱਥੇ ਪਹੁੰਚਣ ਲਈ। ਤਕਰੀਬਨ ਇੱਕ ਮੁਹਤਾਤ ਅੰਦਾਜ਼ਾ ਹੈ ਕਿ $20,000, ਤੁਹਾਨੂੰ ਮੇਰੀ ਗੱਲ ਗਲਤ ਲੱਗ ਰਹੀ ਹੋਵੇਗੀ ਜਾ ਕੇ ਚੈੱਕ ਕਰ ਲਓ ਕੰਪਿਊਟਰ ਤੇ, 18 ਤੋਂ $20,000 ਦਾ ਇੱਕ ਪਾਸੇ ਦਾ ਤੇਲ ਲੱਗਣਾ ਹੈ ਪਾਕਿਸਤਾਨ ਤੋਂ ਆਸਟਰੀਆ ਪਹੁੰਚਣ ਦਾ, ਵਿਆਨਾ ਇੱਕ ਪਾਸੇ ਦਾ। ਬਲਕਿ ਥੋੜਾ ਜ਼ਿਆਦਾ ਹੀ ਲੱਗੇਗਾ ਕਿਉਂਕਿ ਬਾਜੀ ਦੀ ਫਲਾਈਟ ਜਿਹੜੀ ਉਹ ਨਹੀਂ ਇੰਨਾ ਹੀ ਲੱਗੇਗਾ 7-7.5 ਘੰਟੇ ਦੀ। ਵੈਸੇ ਤਾਂ ਫਲਾਈਟ ਜਿਹੜੀ ਉਹ 6 ਘੰਟੇ ਦੀ ਹੋਣੀ ਚਾਹੀਦੀ ਹੈ। ਇਹ ਜ਼ਰਾ ਅੱਜ ਕੱਲ੍ਹ ਕਿਉਂਕਿ ਈਰਾਨ ਦੇ ਉੱਤੇ ਬੰਬਾਰੀ ਹੋ ਰਹੀ ਤੇ ਬਾਜੀ ਪਰਿਓਂ ਦੀ ਵੜਾ ਕੇ ਗਈ ਹੈ ਪੂਰਾ ਜਨਾਬ ਲੈ ਕੇ ਜਹਾਜ਼। ਬਾਜੀ ਆਪ ਤੇ ਨਹੀਂ ਗਈ, ਆਪ ਤੇ ਲਾਹੌਰ ਹੀ ਹੈ, ਲੇਕਿਨ ਕੋਈ ਆਂਦੇ ਨੇ ਵੀ ਉੱਥੋਂ ਨਿੱਕ ਸੁੱਕ ਚੁੱਕਣ ਵਾਸਤੇ, ਜ਼ਰਾ ਇਹ ਕਲੇਮ ਕਰਦੇ ਨੇ, ਪਤਾ ਨਹੀਂ ਕਿੰਨਾ ਕੁ ਸੱਚ ਹੈ ਵੀ ਉੱਥੋਂ ਨਿੱਕ ਸੁੱਕ ਬਾਜੀ ਦਾ ਜਿਹੜਾ ਕੋਈ ਸਮਾਨ ਚੁੱਕਣ ਵਾਸਤੇ ਜਹਾਜ਼ ਗਿਆ। ਹੁਣ ਇਹ ਸੋਚ ਲਓ ਕਿ ਉਹ ਜਿਹੜਾ ਇਹ ਤਕਰੀਬਨ 50 ਤੋਂ 60 ਲੱਖ ਦਾ ਇੱਕ ਪਾਸੇ ਦਾ ਤੇਲ ਹੈ, ਬਾਕੀ ਖਰਚੇ ਛੱਡੋ ਜਿਹੜੇ ਸਾਰੇ ਨੇ, ਇਹ 50 ਤੋਂ 60 ਲੱਖ ਰੁਪਏ ਦਾ ਸਿਰਫ ਤੇਲ ਹੈ ਬਾਜੀ ਦਾ। ਇੱਧਰ ਬਾਜੀ ਲੋਕਾਂ ਨੂੰ ਆਂਦੀ ਵੀ ਕੁਰਬਾਨੀ ਦਿਓ, ਤੇ ਉਧਰ ਅਗਲੇ ਦਿਨ ਹੀ ਆਪਣਾ ਜਹਾਜ਼ ਜਿਹੜਾ ਚਾੜ ਦਿੱਤਾ ਅਸਮਾਨਾਂ ਤੇ। ਅੱਛਾ ਜੀ, ਅਗਲੀ ਗੱਲ ਕਰਨੀ ਹੈ ਤੇ ਚਲੋ ਹੋ ਗਿਆ। ਨਾਲ ਹਾਰਸ ਐਂਡ ਕੈਟਲ ਸ਼ੋਅ ਵੀ ਅਸੀਂ ਕਰਨਾ, ਉਹ ਜਿਹਦੇ 'ਚ ਰਸ਼ਕੇ ਕਮਰ ਵਾਲਾ ਕੰਮ ਹੋਇਆ ਸੀ ਪਿਛਲੇ ਸਾਲ, ਉਹ ਵੀ ਦੋਹਰੇ ਕਰਨਾ ਹੈ। ਉਹਦੀ ਇਫਤਤਾਈ ਤਕਰੀਬ ਦੇ ਉੱਤੇ 57 ਕਰੋੜ 58 ਕਰੋੜ ਤਕਰੀਬਨ, ਤੇ ਜਿਹੜੀ ਉਹਦੀ ਇਖਤਤਾਮੀ ਤਕਰੀਬ, ਪਿਛਲੀ ਵਾਰੀ ਰਸ਼ਕੇ ਕਮਰ ਇਖਤਤਾਮੀ ਤਕਰੀਬ ਤੇ ਹੋਇਆ ਸੀ, ਇਖਤਤਾਮੀ ਤਕਰੀਬ ਦੇ ਉੱਤੇ 52 ਤੋਂ 53 ਕਰੋੜ ਰੁਪਈਆ ਜਿਹੜਾ ਉਹ ਉਹਦੇ ਤੇ ਲੱਗਣਾ ਹੈ। ਲੇਕਿਨ ਤੁਸੀਂ ਸਾਰਿਆਂ ਬਚਤ ਕਰਨੀ ਜੇ। ਹੁਣ ਮੈਂ ਸਾਰੇ ਬੰਦਿਆਂ ਨੂੰ ਦੱਸਣ ਲੱਗਾ ਵੀ ਬਚਤ ਕਿਵੇਂ ਕਰਨੀ। ਇੱਕ ਤੇ ਨਹਾਉਣਾ ਬੰਦ ਕਰ ਦਿਓ, ਸਾਰਾ ਪਾਕਿਸਤਾਨ ਜਿਹੜਾ ਹੈ ਨਾ ਉਹ ਜਿਹੜਾ ਪਹਿਲੇ ਰੋਜ਼ ਨਾ ਹੁੰਦਾ ਤੇ ਹੁਣ ਤੀਸਰੇ ਚੌਥੇ ਦਿਨ ਨਹਾਉਣਾ ਸ਼ੁਰੂ ਕਰੋ। ਦੂਸਰਾ, ਰੋਟੀ ਵੀ ਅੱਧੀ ਕਰ ਦਿਓ। ਮੇਰਾ ਮਤਲਬ ਹੈ ਕਿ ਜਿਹੜੀ ਵੀ ਖਾਂਦੇ ਉਹਨੂੰ ਅੱਧੀ ਕਰ ਦਿਓ, ਕਿਉਂਕਿ ਰੋਟੀ ਖਾਂਦੇ ਉਹਦੇ ਤਵਾਨਾਈ ਫਿਰ ਜ਼ਾਹਿਰ ਹੈ ਉਹ ਪਕਾਉਣੀ ਹੈ, ਉਹਦਾ ਅਰੇਂਜਮੈਂਟ ਕਰਨਾ, ਸਾਰੇ ਵਸਾਇਲ ਹੀ ਇਸਤੇਮਾਲ ਹੁੰਦੇ ਨਾ ਹਰ ਪਾਸੇ। ਉਸ ਤੋਂ ਬਾਅਦ ਪੱਖੇ ਸ਼ੱਕੇ ਬੰਦ ਕਰ ਦਿਓ, ਅਗਰ ਕੋਈ ਚਲਾਉਂਦਾ ਇਸ ਵੇਲੇ ਤਾਂ ਖੈਰ ਨਹੀਂ ਚਲਾਉਣਾ, ਜੋ ਕੋਈ ਹੀਟਰ ਚਲਾਉਂਦਾ ਜਿਹੜਾ ਵੀ ਹੈ ਇਸ ਵੇਲੇ ਸੂਰਤ ਹਾਲ ਉਹ ਬੰਦ ਕਰ ਦਿਓ। ਗੱਡੀਆਂ ਦੀ ਜਗ੍ਹਾ ਤੇ ਸਾਈਕਲ ਕੱਢ ਲਓ, ਕਿਉਂਕਿ ਬਾਜੀ ਨੇ ਕਿਹਾ ਵੀ ਤੁਸੀਂ ਬਚਤ ਕਰਨੀ ਹੈ ਤੇ ਬਚਤ ਕਰਕੇ ਸਾਰੇ ਪੈਸੇ ਇਕੱਠੇ ਕਰਕੇ ਦੇਣੇ ਨੇ ਬਾਜੀ ਨੂੰ, ਤਾਂ ਕਿ ਬਾਜੀ ਫੂਕ ਦੇ ਲੂ ਦੇ ਉਹਨਾਂ ਪੈਸਿਆਂ ਨੂੰ ਆਪਣੇ ਜਹਾਜ਼ ਦੇ ਵਿੱਚ ਤੇਲ ਪਵਾ ਕੇ। ਮੈਂ ਕਿਹਾ ਸਵਾਦ ਨਹੀਂ ਆ ਗਿਆ। ਅੱਛਾ ਜੀ, ਅੱਗੇ ਚੱਲਨੇ। ਅੱਗੇ ਜਨਾਬ ਜਿਨ੍ਹਾਂ ਨੇ ਪਿਛਲੇ ਹਫਤੇ ਉੱਥੇ ਇੱਕ ਪ੍ਰੋਟੈਸਟ ਕੀਤਾ ਸੀ 2-3 ਦਿਨ ਪਹਿਲੇ, ਇਹ ਆਗਾ ਸ਼ੇਖ ਸਰਵਰ ਨੇ ਖਬਰ ਦਿੱਤੀ ਹੈ ਕਿ ਇਸਰਾਈਲ ਦੇ ਖਿਲਾਫ ਇਹਤਜਾਜ ਕੀਤਾ ਸੀ। ਨਿਤਨਯਾਹੂ ਦੀ ਤਸਵੀਰ ਜਿਹੜੀ ਉਹ ਸਾੜੀ ਸੀ, ਉਹ ਲਾਹੌਰ ਦੇ ਵਿੱਚ ਹੁਣ 12 ਬੰਦਿਆਂ ਦੇ ਉੱਤੇ ਪੰਜਾਬ ਪੁਲਿਸ ਨੇ ਗ੍ਰਿਫਤਾਰ ਵੀ ਕਰ ਦਿੱਤਾ ਹੈ ਤੇ ਉਹਨਾਂ ਦੇ ਉੱਤੇ FIR ਵੀ ਦੇ ਦਿੱਤੀ ਹੈ। ਤੇ ਇਹ ਹੁਣ ਸਮਝ ਨਹੀਂ ਆਉਣ ਡਈ ਵੀ FIR 'ਚ ਕੀ ਲਿਖਣਗੇ ਵੀ ਨਿਤਨਯਾਹੂ ਦੀ ਤਸਵੀਰ ਸਾੜਨ ਤੇ ਨਾ 12 ਬੰਦਿਆਂ ਨੂੰ ਚੁੱਕ ਲਿਆ। ਮੈਂ ਆਨਾ ਵੀ ਨਿਤਨਯਾਹੂ ਕੋ ਤਮਗਾ ਸ਼ਮਗਾ ਹੀ ਬਾਜੀ ਲਈ ਨਾ ਘੱਲਦੇ ਇਸਰਾਈਲ ਤੋਂ ਵੀ ਬਈ ਇੰਨਾ ਤਾਂ ਮੇਰੀ ਧੀ ਨੇ ਨਹੀਂ ਸੀ ਕਰਨਾ ਜਿੰਨਾ ਤੁਸੀਂ ਕਰ ਦਿੱਤਾ ਮੇਰੇ ਲਈ। ਮਹੀਨੇ ਇਸਰਾਈਲ 'ਚ ਕੋਈ ਨਿਤਨਯਾਹੂ ਦੀ ਤਸਵੀਰ ਸਾੜਦੇ ਤੇ ਮੇਰਾ ਨਹੀਂ ਖਿਆਲ ਉਹਨਾਂ ਚੁੱਕ ਕੇ ਬੰਦਾ ਅੰਦਰ ਦੇਣਾ, ਜਿਵੇਂ ਬਾਜੀ ਨੇ ਬੰਦੇ ਅੰਦਰ ਦੇ ਦਿੱਤੇ ਨੇ ਚੁੱਕ ਕੇ, ਮਤਲਬ ਕਿ 12 ਬੰਦਿਆਂ ਤੇ ਮੁਕੱਦਮਾ ਕਰਦਾ। ਇਹ ਕੰਮ ਤੇ ਵਾਕਈ ਨਿਤਨਯਾਹੂ ਦੀ ਆਪਣੀ ਸਕੀ ਧੀ ਨੇ ਨਹੀਂ ਸੀ ਕਰਨਾ, ਤੇ ਉਹ ਵਾਕਈ ਇਹਨਾਂ ਨੂੰ ਮੁਬਾਰਕਬਾਦ ਤੇ ਦੇਣਗੇ ਉਹ। ਅੱਛਾ ਜੀ, ਫਿਰ ਅੱਗੇ ਜਿਹੜੀ ਤੁਹਾਡੇ ਸਾਹਮਣੇ ਖਬਰ ਰੱਖਣੀ ਉਹ ਇਹ ਹੈ ਕਿ ਪਿਛਲੇ ਹਫਤੇ ਇਸਰਾਈਲੀ ਜਿਹੜੇ ਨੇ ਉਹ ਬੈਡਰੂਮ 'ਚ ਸੌਂਦੇ ਸਨ ਤੇ ਹੁਣ ਬੰਕਰ 'ਚ ਸੌਂ ਰਹੇ ਨੇ। ਟਰੰਪ ਦਾ ਖਿਆਲ ਸੀ ਕਿ ਵੈਨੇਜ਼ੁਏਲਾ ਤਰ੍ਹਾਂ ਇਹ ਕੰਮ ਛੇਤੀ ਮੁੱਕ ਜਾਏਗਾ ਤੇ ਕੰਮ ਜਿਹੜਾ ਭੱਖ ਗਿਆ ਔਰ ਕੰਮ ਲੰਮਾ ਹੋ ਗਿਆ। ਅਰਬ ਵੀ ਕਹਿ ਰਹੇ ਨੇ ਵੀ ਟਰੰਪ ਨੇ ਸਾਨੂੰ ਮਰਵਾ ਦਿੱਤਾ। ਮੁਸ਼ਾਹਿਦ ਹੁਸੈਨ ਸੈਯਦ ਸਾਹਿਬ ਤਜਜ਼ੀਆ ਕਰ ਰਹੇ ਨੇ, ਮੈਂ ਉਹਨਾਂ ਦੇ ਤਜਜ਼ੀਏ ਨਾਲ ਸਹਿਮਤ ਹਾਂ। ਬਿਲਕੁਲ ਸਦਰ ਟਰੰਪ ਇਹੀ ਸੋਚ ਕੇ ਅੰਦਰ ਗਏ ਸਨ ਵੀ ਜਨਾਬ ਦਸਤੀ ਬਾਹਰ ਆ ਜਾਣਾ, ਕਿਹੜਾ ਲੰਮਾ ਰੌਲਾ ਹੈ। ਲੇਕਿਨ ਬਹਰਹਾਲ ਉੱਥੇ ਹੁਣ ਮਾਮਲਾਤ ਜਿਹੜੇ ਨੇ ਉਹ ਖਰਾਬ ਹੁੰਦੇ ਜਾ ਰਹੇ ਨੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖ ਦਈਏ। ਸੋਸ਼ਲ ਮੀਡੀਆ ਤੇ ਕੁਝ ਅਕਾਊਂਟ ਨਵੇਂ ਨਮੂਦਾਰ ਹੋਏ ਨੇ, ਅਚਾਨਕ ਉਹ ਬਣਾਏ ਗਏ ਨੇ ਔਰ ਉਹ ਪਾਕਿਸਤਾਨ ਦੇ ਵਿੱਚ ਸ਼ੀਆ ਸੁੰਨੀ ਦੀ ਲੜਾਈ ਕਰਵਾਉਣ ਲਈ ਭਰਪੂਰ ਕੋਸ਼ਿਸ਼ ਕਰ ਰਹੇ ਨੇ। ਹਾਂਜੀ, ਉਹਨਾਂ ਦੀ ਕੋਸ਼ਿਸ਼ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਇਹੋ ਜਿਹਾ ਮਵਾਦ ਟਵੀਟ ਕਰੋ ਕਿ ਕੁਝ ਅਕਾਊਂਟ ਇਹਨਾਂ ਦੇ ਵਿੱਚ ਸੁੰਨੀ ਬਣ ਗਏ ਨੇ ਤੇ ਕੁਝ ਸ਼ੀਆ ਬਣ ਗਏ ਨੇ। ਹੈ ਫੇਕ ਅਕਾਊਂਟ, ਨਾ ਇਹ ਸੁੰਨੀ ਨੇ ਤੇ ਨਾ ਸ਼ੀਆ ਨੇ। ਜਿਹੜੇ ਅਕਾਊਂਟ ਸੁੰਨੀ ਬਣੇ ਨੇ ਉਹ ਸ਼ੀਆ ਦੇ ਖਿਲਾਫ ਗਾਲੀ ਗਲੋਚ, ਗਲਾਜ਼ਤ ਔਰ ਗਲਤ ਇਨਫੋਰਮੇਸ਼ਨ ਲਿਖ ਰਹੇ ਨੇ। ਜਿਹੜੇ ਅਕਾਊਂਟ ਸ਼ੀਆ ਬਣੇ ਨੇ ਉਹ ਸੁੰਨੀਆਂ ਦੇ ਖਿਲਾਫ ਇਹ ਸਾਰਾ ਕੁਝ ਲਿਖ ਰਹੇ ਨੇ।
ਤਾਂ ਕਿ ਸੋਸ਼ਲ ਮੀਡੀਆ ਤੇ ਲੜਾਈ ਹੋਵੇ ਤੇ ਇਹ ਕੰਮ ਭਖ ਜਾਏ, ਇੱਥੇ ਸ਼ੀਆ ਸੁੰਨੀ ਦੀ ਜਿਹੜੀ ਉਹ ਲੜਾਈ ਕਰਾਤੀ ਜਾਵੇ। ਇਹ ਅਦੀਲ ਹਬੀਬ ਸਾਹਿਬ ਸਿਆਸਤ ਪੀਕੇ ਵਾਲੇ ਜਿਹੜੇ ਨੇ ਉਹਨਾਂ ਨੇ ਇਹਦੀ ਨਿਸ਼ਾਨਦੇਹੀ ਕੀਤੀ ਹੈ। ਤੇ ਮੇਰੀ ਤੁਹਾਡੇ ਕੋਲੋਂ ਰਿਕੁਐਸਟ ਹੈ, ਔਰ ਇਸ ਵੇਲੇ ਜਿਹੜੇ ਸੁੰਨੀ ਉਲਮਾ ਨੇ ਜ਼ਿਆਦਾਤਰ ਨੇ, ਮੌਲਾਨਾ ਤਕੀ ਉਸਮਾਨੀ, ਦੂਸਰਿਆਂ ਨੇ ਬੜੇ ਅੱਛੇ ਬਿਆਨ ਦਿੱਤੇ ਨੇ, ਤਾਰਿਕ ਜਮੀਲ ਸਾਹਿਬ ਨੇ, ਕਿ ਸਾਰਿਆਂ ਨੂੰ ਰਲ ਕੇ ਇਸ ਵੇਲੇ ਖਲੋਣ ਦੀ ਲੋੜ ਹੈ, ਸ਼ੀਆ ਸੁੰਨੀ ਦੀ ਲੜਾਈ 'ਚ ਪੈਣ ਦੀ ਲੋੜ ਨਹੀਂ ਹੈ। ਤੇ ਇਸ ਲਈ ਅਦੀਲ ਹਬੀਬ ਨੇ ਇਸ ਮਾਮਲੇ ਦੇ ਉੱਤੇ ਬੜੀ ਤਵੱਜੋ ਦਵਾਈ ਹੈ ਤੇ ਤੁਹਾਨੂੰ ਵੀ ਇਹਦੇ ਤੇ ਤਵੱਜੋ ਕਰਨ ਦੀ ਬੜੀ ਸ਼ਦੀਦ ਜ਼ਰੂਰਤ ਹੈ। ਅੱਖ ਰੱਖੋ ਤੇ ਇਹੋ ਜੀ ਜਿਹੜੀ ਵੀ ਕੋਈ ਹਰਕਤ ਹੁੰਦੀ ਹੈ ਉਹਨੂੰ ਉਸੇ ਵੇਲੇ ਪੁਆਇੰਟ ਆਊਟ ਕਰੋ ਤਾਂ ਕਿ ਇਹੋ ਜੀ ਲੜਾਈ ਸ਼ੁਰੂ ਨਾ ਹੋਵੇ। ਅੱਛਾ ਜੀ, ਅੱਗੇ ਜ਼ਰਾ ਗੱਲ ਕਰ ਲਈਏ ਆਪਣੇ ਸੈਨੇਟਰ ਪਰਵੇਜ਼ ਰਸ਼ੀਦ ਸਾਹਿਬ ਦਾ ਕੁੱਤਾ ਮਰ ਗਿਆ। ਹਾਂਜੀ, ਅੱਛਾ, ਹੁਣ ਜਿਹੜਾ ਕੁੱਤਾ ਹੁੰਦਾ ਨਾ, ਇਹ ਪਾਕਿਸਤਾਨ ਦੇ ਵਿੱਚ ਇਹਨੂੰ ਇੰਜ ਕਹਿੰਦੇ ਨੇ ਜਿਵੇਂ, ਮੇਰਾ ਮਤਲਬ ਹੈ ਕਿ ਕੋਈ ਕੁੱਤਾ ਮਰ ਜਾਏ ਤੇ ਉਹਦਾ ਕੋਈ ਲੈਣ ਦੇਣ ਹੀ ਨਹੀਂ ਹੋਣਾ ਚਾਹੀਦਾ ਬੰਦੇ ਨਾਲ। ਨਹੀਂ, ਇਸ ਤਰ੍ਹਾਂ ਨਹੀਂ। ਤੁਸੀਂ ਜਾਨਵਰ ਰੱਖਿਆ, ਕੋਈ ਵੀ ਰੱਖਿਆ, ਉਹ ਕੁੱਤਾ ਹੈ, ਉਹ ਬਿੱਲੀ ਹੈ, ਅਗਰ ਤੁਹਾਡੇ 'ਚ ਇਨਸਾਨੀਅਤ ਹੈ ਤੇ ਉਹ ਤੁਹਾਡਾ ਇੱਕ ਸਾਥੀ ਹੁੰਦਾ। ਮੱਝ ਹੈ, ਖੋਤਾ ਹੈ, ਕੱਟਾ ਹੈ, ਜਿਹੜਾ ਵੀ ਜਾਨਵਰ ਹੈ ਤੁਹਾਡੇ ਕੋਲ, ਰੱਬ ਦਾ ਜੀ ਹੈ ਨਾ, ਉਹਦੇ ਜਾਨ ਪਾਈ ਰੱਬ ਨੇ, ਉਹ ਤੁਹਾਡਾ ਇੱਕ ਜ਼ਿੰਦਗੀ ਦਾ ਹਿੱਸਾ ਹੁੰਦਾ ਹੈ। ਉਹ ਜਦੋਂ ਜਾਂਦਾ ਹੈ ਤਾਂ ਤੁਹਾਨੂੰ ਉਹਦੀ ਕਮਜ਼ੋਰੀ ਤੇ ਤੁਹਾਨੂੰ ਉਹਦੀ ਦੂਰੀ ਤੇ ਮਹਿਸੂਸ ਹੁੰਦੀ। ਜ਼ਾਹਿਰ ਹੈ ਤੁਹਾਡੀ ਜ਼ਿੰਦਗੀ 'ਚ ਉਹਦਾ ਕੋਈ ਨਾ ਕੋਈ ਵਜ੍ਹਾ ਹੁੰਦੀ ਤੇ ਤੁਸੀਂ ਉਹਨੂੰ ਰੱਖਿਆ ਹੈ ਨਾ, ਵਰਨਾ ਤੁਸੀਂ ਉਹਨੂੰ ਕਿਉਂ ਰੱਖੋਗੇ? ਆਪਣੀ ਜ਼ਿੰਦਗੀ 'ਚ ਉਹਨੂੰ ਕਿਉਂ ਜਗ੍ਹਾ ਦਿਓਗੇ? ਇਸ ਲਈ ਇਹ ਜਿਹੜਾ ਇੱਕ ਮੈਂ ਵੇਖਿਆ ਵੀ ਬੜੇ ਸਾਰੇ ਲੋਕ ਉਹਨਾਂ ਨੂੰ ਇਸ ਗੱਲ ਤੋਂ ਕਹਿ ਰਹੇ ਨੇ ਵੀ ਇਹ ਕੁੱਤਾ ਜਿਹੜਾ ਮਰ ਗਿਆ ਤੇ ਇਹ ਇਹਨਾਂ ਨੂੰ ਬੜਾ ਅਫਸੋਸ ਹੈ। ਇਹ ਗੱਲ ਤੇ ਗਲਤ ਹੈ। ਕੁੱਤਾ ਮਰਨ ਦੇ ਉੱਤੇ ਅਫਸੋਸ ਤੇ ਹੋ ਸਕਦਾ, ਲੇਕਿਨ ਅਗਲੀ ਗੱਲ ਤੁਹਾਡੀ ਠੀਕ ਹੈ। ਅਗਲੀ ਗੱਲ ਠੀਕ ਇਸ ਤੋਂ ਹੈ ਕਿ ਇਹ ਉਹੀ ਪਰਵੇਜ਼ ਰਸ਼ੀਦ ਸਾਹਿਬ ਨੇ, ਇਹ ਉਹੀ ਮੁਨਾਫਿਕ ਆਜ਼ਮ ਨੇ ਜਿਹੜੇ ਜਿਸ ਵਕਤ ਜ਼ਿਲੇ ਸ਼ਾਹ ਵਿਚਾਰੇ ਨੂੰ ਸ਼ਹੀਦ ਕੀਤਾ ਗਿਆ ਸੀ, ਇੱਕ ਸਪੈਸ਼ਲ ਬੱਚੇ ਨੂੰ, ਮਲੰਗ ਨੂੰ, ਦਰਵੇਸ਼ ਨੂੰ, ਤੇ ਇਹਨਾਂ ਦੀ ਕਾਲ ਲੀਕ ਹੋਈ ਸੀ ਜਿਹਦੇ ਵਿੱਚ ਮਰੀਮ ਨਵਾਜ਼ ਨੂੰ ਮਸ਼ਵਰੇ ਦੇ ਰਹੇ ਸਨ ਕਿ ਉਸ ਦਰਵੇਸ਼ ਮਲੰਗ ਦੀ ਸ਼ਹਾਦਤ ਜਿਹੜੀ ਹੈ ਉਹਨੂੰ ਟਵਿਸਟ ਕਿਵੇਂ ਕਰਨਾ ਹੈ, ਉਹਨੂੰ ਝੂਠਾ ਕਿਵੇਂ ਕਰਾਰ ਦੇਣਾ ਹੈ, ਉਹਦੀ ਤੋਹੀਨ ਕਿਵੇਂ ਕਰਨੀ ਹੈ ਉਹਦੀ ਸ਼ਹਾਦਤ ਦੀ। ਤੇ ਜਿਹੜਾ ਇਹੋ ਜਿਹਾ ਘਟੀਆ ਬੰਦਾ ਹੋਵੇ ਮਾਜ਼ਰਤ ਦੇ ਨਾਲ, ਜਿਹਦੇ ਦਿਲ ਦੇ ਵਿੱਚ ਇੰਨੀ ਮੈਲ ਹੋਵੇ, ਜਿਹੜੇ ਬੰਦੇ 'ਚ ਇੰਨੀ ਇਨਸਾਨੀਅਤ ਵੀ ਨਾ ਹੋਵੇ ਕਿ ਦਰਵੇਸ਼ ਦੀ ਮੌਤ ਨੂੰ ਉਹ ਇਸ ਤਰ੍ਹਾਂ ਉਹਦੀ ਸੌਦੇਬਾਜ਼ੀ ਕਰ ਰਿਹਾ ਹੋਵੇ ਸਿਆਸੀ, ਉਹ ਜਿਸ ਵੇਲੇ ਕਹੇ ਵੀ ਮੇਰਾ ਕੁੱਤਾ ਮਰ ਗਿਆ ਤੇ ਮੈਨੂੰ ਬੜਾ ਅਫਸੋਸ ਹੈ, ਯਕੀਨ ਨਹੀਂ ਆਉਂਦਾ। ਤੇ ਫਿਰ ਇਹ ਮੁਨਾਫਕਤ ਵੀ ਵੇਖੋ ਕਿ ਮੈਂ ਪਹਿਲਾਂ ਵੀ ਕਿਹਾ ਵੀ ਕੁੱਤਾ, ਬਿੱਲੀ, ਕੋਈ ਵੀ ਜਾਨਵਰ ਕਿਸੇ ਨੇ, ਮੱਝ, ਗਾਂ ਜਿਹੜੀ ਵੀ ਰੱਖੀ ਹੈ, ਉਹਨੂੰ ਉਹ ਜਾਨਵਰ ਪਿਆਰਾ ਹੁੰਦਾ। ਜ਼ਾਹਿਰ ਹੈ ਉਹ ਜਿਸ ਵੇਲੇ ਮਰੇਗਾ ਉਹਨੂੰ ਤਕਲੀਫ ਹੋਏਗੀ, ਕਿ ਨਹੀਂ, ਮੇਰੀ ਸਮਝ ਤੋਂ ਬਾਹਰ ਹੈ ਵੀ ਇੱਕ ਮਾਂ ਪਿਓ ਦਾ ਦਰਵੇਸ਼ ਮਲੰਗ ਪੁੱਤਰ ਮਾਰ ਦਿੱਤਾ ਤੁਸੀਂ ਤਸ਼ੱਦਦ ਕਰਕੇ। 36 ਜ਼ਖਮ ਸਨ ਉਹਦੇ ਜਿਸਮ ਤੇ ਇਹ ਪਰਵੇਜ਼ ਰਸ਼ੀਦ ਸਾਹਿਬ ਉਸ ਵੇਲੇ ਜਿਹੜੇ ਨੇ ਉਹ ਮਰੀਮ ਨਵਾਜ਼ ਦੇ ਨਾਲ ਉਹ ਜਿਹੜੀ ਕਾਲ ਲੀਕ ਹੋਈ ਸੀ ਮੁਬੈਨਾ ਤੌਰ ਤੇ, ਉਹਦੇ ਤੇ ਇਹਨਾਂ ਤੇ ਇਲਜ਼ਾਮ ਇਹ ਹੈ ਕਿ ਇਹ ਸਾਜ਼ਿਸ਼ ਕਰ ਰਹੇ ਸਨ ਮਰੀਮ ਦੇ ਨਾਲ ਰਲ ਕੇ ਕਿ ਉਹਨਾਂ ਦੀ ਜਿਹੜੀ ਸ਼ਹਾਦਤ ਹੈ ਉਹਨੂੰ ਕਿਸ ਤਰੀਕੇ ਨਾਲ ਝੂਠਾ ਕਰਾਰ ਦੇ ਦਿੱਤਾ ਜਾਵੇ। ਇਹ ਜਿਹੜੇ ਲੋਕ ਨੇ ਇਹਨਾਂ ਨੂੰ ਇੱਕ ਤੇ ਸ਼ਰਮ ਨਹੀਂ ਆਉਂਦੀ ਤੇ ਨਾ ਇਹਨਾਂ ਨੂੰ ਕੋਈ ਦਵਾਉਂਦਾ ਹੈ। ਤੇ ਹੁਣ ਜਦੋਂ ਇਹੋ ਜਿਹੀਆਂ ਗੱਲਾਂ ਕਰਨਗੇ ਤੇ ਫਿਰ ਲੋਕੀ ਵਾਕਈ ਇਤਰਾਜ਼ ਤੇ ਕਰਨਗੇ, ਤੇ ਉਹਨਾਂ ਦਾ ਇਤਰਾਜ਼ ਇਸ ਵਜ੍ਹਾ ਤੋਂ ਜੈਨੂਅਨ ਬਣਦਾ ਹੈ ਵੀ ਜਿਹੜੇ ਲੋਕਾਂ ਨੂੰ ਕਿਸੇ ਦੇ ਬੱਚੇ ਲਈ ਨਹੀਂ, ਉਹਨਾਂ ਨੂੰ ਕਿਸੇ ਜਾਨਵਰ ਦਾ ਕਿਵੇਂ ਹੋ ਸਕਦਾ। ਬਹਰਹਾਲ ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰਾਖਾ।